ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 3 ਅਕਤੂਬਰ ਦਾ ਦਿਨ 1621 ਰੋਹੀਲਾ ਹਰਗੋਬਿੰਦਪੁਰ ਦੀ ਦੂਜੀ ਲੜਾਈ 'ਚ ਸਿੱਖਾਂ ਦੀ ਜਿੱਤ। ਰੋਹੀਲਾ ਪਿੰਡ ਨੂੰ ਗੁਰੂ ਅਰਜਨ ਸਾਹਿਬ ਨੇ ਵਸਾਇਆ ਸੀ ਤੇ ਇਸ ਦਾ ਨਾਂ ਗੋਬਿੰਦਪੁਰ ਰੱਖਿਆ ਸੀ। ਹੁਣ ਇਸ ਨੂੰ ਹਰਗੋਬਿੰਦਪੁਰ ਆਖਦੇ ਨੇ। ਗੁਰੂ ਸਾਹਿਬ ਦੀ ਗਵਾਲੀਅਰ ਕੈਦ ਦੌਰਾਨ ਇਸ ਥਾਂ ਤੇ ਭਗਵਾਨ ਦਾਸ ਘੇਰੜ ਚੰਦੂ ਦਾ ਕੁੜਮ ਨੇ ਨਜਾਇਜ਼ ਕਬਜ਼ਾ ਕਰ ਲਿਆ ਸੀ। ਗੁਰੂ ਸਾਹਿਬ ਨੇ ਭਗਵਾਨ ਦਾਸ ਤੋਂ ਇਸ ਦਾ ਕਬਜ਼ਾ ਵਾਪਸ ਖੋਹਿਆ ਤੇ ਇਸ ਥਾਂ ਨੂੰ ਫਿਰ ਸੰਵਾਰਿਆ ਤੇ ਵਸਾਇਆ। ਕੁਝ ਦਿਨਾਂ ਮਗਰੋਂ ਭਗਵਾਨ ਦਾਸ ਘੇਰੜ ਨੇ ਚੰਦੂ ਦੇ ਪੁੱਤਰ ਕਰਮਚੰਦ ਦੀ ਮਦਦ ਨਾਲ ਫੌਜ ਇਕੱਠੀ ਕੀਤੀ ਤੇ 27 ਸਤੰਬਰ 1621 ਦੇ ਦਿਨ ਰੋਹੀਲਾ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਬੁਰੀ ਤਰ੍ਹਾਂ ਹਾਰ ਖਾਣ ਮਗਰੋਂ ਭਗਵਾਨ ਦਾਸ ਘੇਰੜ ਨੇ ਜਲੰਧਰ ਦੇ ਮੁਸਲਮਾਨ ਹਾਕਮ ਨੂੰ ਪੈਸੇ ਦੇ ਕੇ ਉਸ ਦੀ ਫੌਜ ਨੂੰ ਚੜ੍ਹਾ ਲਿਆਂਦਾ। 3 ਅਕਤੂਬਰ ਕਈ ਥਾਈਂ 4 ਤਰੀਕ ਵੀ ਲਿਖੀ ਮਿਲਦੀ ਹੈ। 1621 ਦੇ ਦਿਨ ਫਿਰ ਬੜੀ ਘਮਾਸਾਨ ਲੜਾਈ ਹੋਈ। ਇਸ ਲੜਾਈ 'ਚ ਭਗਵਾਨ ਦਾਸ ਘੇਰੜ, ਉਸ ਦਾ ਪੁੱਤਰ ਰਤਨ ਚੰਦ ਤੇ ਚੰਦੂ ਦਾ ਪੁੱਤਰ ਕਰਮਚੰਦ ਤਿੰਨੋਂ ਹੀ ਮਾਰੇ ਗਏ। ਇਸ ਹਾਰ ਮਗਰੋਂ ਕਿਸੇ ਹੋਰ ਦਾ ਗੁਰੂ ਸਾਹਿਬ ਤੇ ਹਮਲਾ ਕਰਨ ਦਾ ਹੌਸਲਾ ਨਾ ਪਿਆ। 3 ਅਕਤੂਬਰ 1621 ਦੀ ਇਸ ਲੜਾਈ 'ਚ ਹੋਰਨਾਂ ਦੇ ਨਾਲ ਭਾਈ ਨਾਨੂ, ਭਾਈ ਮਨੀ ਸਿੰਘ ਦੇ ਦਾਦੇ ਤੇ ਭਰਾ, ਭਾਈ ਪਰਾਗਾ, ਭਾਈ ਮਤੀਦਾਸ ਤੇ ਸਤੀਦਾਸ ਦੇ ਪੜਦਾਦਾ, ਭਾਈ ਮਥਰਾ ਭੱਟ, ਜਿਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਨੇ ਵੀ ਲੜਾਈ ਵਿੱਚ ਬਹਾਦਰੀ ਤੇ ਖੂਬ ਜ਼ੋਰ ਵਿਖਾਏ ਤੇ ਇਸ ਲੜਾਈ ਵਿੱਚ ਉਸਨੇ ਸ਼ਹੀਦੀ ਜਾਮ ਪੀਤਾ। ਇਸ ਲੜਾਈ ਵਿੱਚ ਭਾਈ ਨਾਨੂ ਤੇ ਹੋਰਾਂ ਤੋਂ ਇਲਾਵਾ ਮੁਗਲ ਜਰਨੈਲਾਂ ਬੈਰਮ ਖਾਨ ਤੇ ਇਮਾਮ ਬਖਸ਼ ਨੂੰ ਵੀ ਮਾਰਿਆ ਸੀ। 1692 ਬਿਲਾਸਪੁਰ ਦੇ ਰਾਜੇ ਭੀਮ ਚੰਦ ਦਾ ਭੋਗ। ਮਾਰਚ 1692 ਵਿੱਚ ਰਾਜਾ ਭੀਮ ਚੰਦ ਨੇ 22 ਧਾਰ ਦੇ ਰਾਜਿਆਂ ਦਾ ਇਕੱਠ ਬੁਲਾਇਆ। ਨਾਦੌਣ ਦੀ ਲੜਾਈ ਮਗਰੋਂ ਮੁਗਲ ਸਰਕਾਰ ਦੇ ਹੋਣ ਵਾਲੇ ਹਮਲਿਆਂ ਦੇ ਡਰ ਹੇਠ ਰਹਿ ਰਹੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਦੀ ਸਰਪ੍ਰਸਤੀ ਹਾਸਲ ਕਰਨ ਦੀ ਖਾਹਿਸ਼ ਜ਼ਾਹਰ ਕੀਤੀ। ਮਾਰਚ 1692 ਦੇ ਆਖਰੀ ਹਫ਼ਤੇ ਗੁਰੂ ਗੋਬਿੰਦ ਸਿੰਘ ਸਾਹਿਬ ਬਿਲਾਸਪੁਰ ਤੇ ਮੰਡੀ ਵੱਲ ਗਏ। 29 ਮਾਰਚ ਦੇ ਦਿਨ ਰਵਾਲਸਰ 'ਚ ਸਾਰੇ ਪਹਾੜੀ ਰਾਜੇ ਇਕੱਠੇ ਹੋਏ। ਉਹਨਾਂ ਦੀ ਸਦਾਰਤ ਗੁਰੂ ਸਾਹਿਬ ਨੇ ਕੀਤੀ। ਗੁਰੂ ਸਾਹਿਬ ਨੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਜੋ ਉਹ ਮੁਗਲਾਂ ਦੀ ਗੁਲਾਮੀ ਵਿੱਚ ਨਾ ਰਹਿਣਾ ਚਾਹੁਣ ਤਾਂ ਉਹ ਗੁਰੂ ਸਾਹਿਬ ਉਹਨਾਂ ਦੀ ਨਿਗਰਾਨੀ ਹੇਠ ਤੇ ਸਰਪ੍ਰਸਤੀ ਵਾਸਤੇ ਤਿਆਰ ਨੇ। ਤਾਂ ਸਾਰੇ ਰਾਜਿਆਂ ਨੇ ਗੁਰੂ ਸਾਹਿਬ ਦੇ ਹੁਕਮ ਨੂੰ ਮੰਨਣ ਦਾ ਵਾਅਦਾ ਕੀਤਾ। ਗੁਰੂ ਸਾਹਿਬ ਕੁਝ ਦਿਨ ਰਵਾਲਸਰ ਰਹੇ ਤੇ ਫਿਰ ਪੁਰਮੰਡਲ, ਜੰਮੂ, ਚੱਕ ਕਾਨਾ, ਅਨੰਦਪੁਰ ਆ ਗਏ। ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਣ ਤੇ ਸੰਗਤ ਦੇ ਕਾਫਲੇ ਫਿਰ ਅਨੰਦਪੁਰ ਸਾਹਿਬ ਆਉਣ ਲੱਗ ਪਏ। ਪਰ 16 ਸਤੰਬਰ 1692 ਦੇ ਦਿਨ ਬਿਲਾਸਪੁਰ ਦਾ ਰਾਜਾ ਭੀਮ ਚੰਦ ਚੜ੍ਹਾਈ ਕਰ ਗਿਆ। ਉਸ ਦੀ ਅੰਤਮ ਰਸਮ 3 ਅਕਤੂਬਰ 1692 ਦੇ ਦਿਨ ਸੀ। ਭੀਮ ਚੰਦ ਦੀ 17ਵੀਂ ਦੇ ਸੰਬੰਧ 'ਚ ਗੁਰੂ ਸਾਹਿਬ ਆਪਣੀ ਦਾਦੀ ਮਾਤਾ ਨਾਨਕੀ, ਆਪਣੇ ਪਰਿਵਾਰ, ਭਾਈ ਚੌਪਤ ਰਾਏ ਤੇ ਕੁਝ ਮੁਖੀ ਸਿੱਖਾਂ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਤੋਂ ਬਿਲਾਸਪੁਰ ਗਏ। 1930 ਜਥੇਦਾਰ ਤੇਜਾ ਸਿੰਘ ਪੁੱਚਰ ਦੀ ਮੌਤ ਹੋਈ। ਅਕਾਲੀ ਲਹਿਰ ਦਾ ਇੱਕ ਮੁੱਖ ਆਗੂ ਜਥੇਦਾਰ ਤੇਜਾ ਸਿੰਘ ਪੁੱਚਰ, ਜਿਨ੍ਹਾਂ ਦੇ ਨਾਂ ਤੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਸ਼ੁਰੂ ਹੋਇਆ ਸੀ, ਦੀ 3 ਅਕਤੂਬਰ 1930 ਦੇ ਦਿਨ ਆਪਣੇ ਭਰਾ ਵੀਰ ਸਿੰਘ ਨਾਲ ਇੱਕ ਝਗੜੇ 'ਚ ਮੌਤ ਹੋ ਗਈ। 1986 ਹਰਪ੍ਰੀਤ ਸਿੰਘ, ਜਗਤਾਰ ਸਿੰਘ ਤੇ ਬੀਬੀ ਕਰਨ ਕੌਰ ਗ੍ਰਿਫਤਾਰ। ਪੁਲਿਸ ਨੇ ਹਰਪ੍ਰੀਤ ਸਿੰਘ ਟੀਸੂ, ਜਗਤਾਰ ਸਿੰਘ ਤੇ ਬੀਬੀ ਕਰਨ ਕੌਰ ਨੂੰ 3 ਅਕਤੂਬਰ 1986 ਨੂੰ ਗ੍ਰਿਫਤਾਰ ਕੀਤਾ। ਮਗਰੋਂ 13 ਅਕਤੂਬਰ 1986 ਦੇ ਦਿਨ ਇਹਨਾਂ ਨੂੰ ਇੱਕ ਨਕਲੀ ਮੁਕਾਬਲੇ 'ਚ ਮਾਰ ਦਿੱਤਾ ਗਿਆ। 1986 ਪੁਲਿਸ ਮੁਖੀ ਰੋਬੈਰੋ ਤੇ ਘਰ ਦੇ ਬਾਹਰ ਹਮਲਾ। ਪੰਜਾਬ ਪੁਲਿਸ ਦਾ ਮੁਖੀ ਬਣਨ ਮਗਰੋਂ ਜੂਲੀਓ ਰੋਬੈਰੋ ਦੇ ਜ਼ੁਲਮਾਂ ਦਾ ਜਵਾਬ ਦੇਣ ਵਾਸਤੇ 3 ਅਕਤੂਬਰ ਨੂੰ ਜਲੰਧਰ PAP ਹੈੱਡਕੁਆਰਟਰਸ 'ਚ ਉਸ ਉੱਤੇ ਹਮਲਾ ਕੀਤਾ ਗਿਆ। ਇੱਕ ਚਰਚੇ ਮੁਤਾਬਕ ਖਾੜਕੂ ਰੋਬੈਰੋ ਨੂੰ ਜਿਉਂਦਾ ਫੜਨ ਆਏ ਸੀ ਤੇ ਉਸ ਨੂੰ ਮਾਰਨ ਦਾ ਹੁਕਮ ਨਹੀਂ ਸੀ, ਵਰਨਾ ਉਸਨੇ ਉਦੋਂ ਹੀ ਮਾਰਿਆ ਜਾਣਾ ਸੀ। ਉਂਝ ਜਦੋਂ ਫੜਿਆ ਨਾ ਜਾ ਸਕਿਆ ਤਾਂ ਖਾੜਕੂਆਂ ਨੂੰ ਉਸ ਤੇ ਗੋਲੀ ਚਲਾਉਣੀ ਪਈ। ਉਹ ਜ਼ਖਮੀ ਹੋ ਕੇ ਰੇਂਗ ਕੇ ਅੱਗੇ ਵਧਦਾ ਗਿਆ। ਇਸ ਹਮਲੇ 'ਚ 2 ਸਿਪਾਹੀ ਮਾਰੇ ਗਏ ਤੇ ਰੋਬੈਰੋ ਦੀ ਬੀਵੀ ਤੇ ਕੁਝ ਸਿਪਾਹੀ ਜ਼ਖਮੀ ਹੋਏ। ਇਸ ਦਲੇਰਾਨਾ ਐਕਸ਼ਨ ਵਿੱਚ ਸਾਰੇ ਸਿੱਖ ਬਚ ਕੇ ਨਿਕਲ ਆਏ। ਬਾਅਦ ਵਿੱਚ ਇਹਨਾਂ 'ਚੋਂ ਸਬ ਇੰਸਪੈਕਟਰ ਗੁਰਬਚਨ ਸਿੰਘ 20 ਅਕਤੂਬਰ ਨੂੰ, ਹਰਦੇਵ ਸਿੰਘ ਰਾਣਾ 28 ਅਕਤੂਬਰ ਨੂੰ ਅਨੰਦਪੁਰ ਸਾਹਿਬ ਦੇ ਇੱਕ ਗ੍ਰੰਥੀ ਪਟਵਾਰੀ ਦੀ ਪਤਨੀ ਬੀਬੀ ਹਰਦੇਵ ਕੌਰ ਦੇ ਘਰੋਂ, ਸਰਦੂਲ ਸਿੰਘ, ਸਰਦਾਰ ਮਲਕੀਤ ਸਿੰਘ ਤੇ ਬਲਵਿੰਦਰ ਸਿੰਘ 27 ਅਕਤੂਬਰ ਨੂੰ ਗ੍ਰਿਫਤਾਰ ਕੀਤੇ ਗਏ। ਉਹਨਾਂ ਤੋਂ ਇਲਾਵਾ ਟਰੱਕ ਮਾਲਕ ਕਾਜ ਸਿੰਘ, ਉਸ ਦਾ ਭਣੇਵਾਂ ਗੁਰਮੇਲ ਸਿੰਘ, ਮੋਕਲ ਨਗਰ ਹੁਸ਼ਿਆਰਪੁਰ ਤੋਂ ਇੱਕ ਬਿਰਧ ਔਰਤ ਨੂੰ ਹਿਰਾਸਤ ਲਿਆ ਗਿਆ। 6 ਨਵੰਬਰ ਨੂੰ ਬੰਗਾਲ 'ਚੋਂ ਭੁਪਿੰਦਰ ਸਿੰਘ, ਵਿੱਕੀ ਸਿੰਘ, ਮਨਜੀਤ ਸਿੰਘ 80 ਬਟਾਲੀਅਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਸ ਹਮਲੇ ਤੋਂ ਬਾਅਦ ਰੋਬੈਰੋ ਕੁਝ ਡਰ ਗਿਆ, ਜਿਸ ਨਾਲ ਕੁਝ ਚਿਰ ਸਿੱਖ ਨੌਜਵਾਨਾਂ ਤੇ ਝੂਠੇ ਮੁਕਾਬਲੇ ਰੁਕ ਗਏ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 3 ਅਕਤੂਬਰ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।